ਤੋ ਸਰੋਤਿਓ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਐਲ ਪਾਸੋ ਟੈਕਸਸ ਦਾ ਜਿਹੜਾ 에ਅਰਪੋਰਟ ਹੈਗਾ ਆ ਉਹ ਕਲੋਜ਼ ਕੀਤਾ ਗਿਆ ਸੀ। 에ਅਰਬੇਸ ਐਲ ਪਾਸੋ ਦਾ 에ਅਰਬੇਸ ਸੌਰੀ। ਸੋ ਹੁਣ ਉਸ ਨੂੰ ਓਪਨ ਕਰ ਦਿੱਤਾ ਗਿਆ ਆ। ਇਹਦੇ ਉੱਤੇ ਬਲੇਮ ਜੋ ਆ ਉਹ FAI ਜੋ ਹੈਗੇ ਆ ਤੇ ਪਲੱਸ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਇਹ ਕਿਹਾ ਵੀ ਮੈਕਸੀਕਨ ਕਾਰਟਲ ਡਰੋਨ ਇਨਕਰਜਨ ਹੋਇਆ। ਸੋ ਮੈਕਸੀਕਨ ਕਾਰਟਲ ਜੋ ਆ ਉਹਨਾਂ ਨੇ ਡਰੋਨ ਜਿਹੜਾ ਉਧਰ ਨੂੰ ਭੇਜਿਆ ਸੀਗਾ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ 10 ਦਿਨਾਂ ਦਾ ਕਲੋਜ਼ਰ ਅਨਾਉਂਸ ਕੀਤਾ ਸੀ ਵੀ ਸਾਰੀਆਂ ਫਲਾਈਟਸ ਗਰਾਊਂਡ ਕਰ ਦੇਣੀਆਂ ਟੂ ਐਂਡ ਫਰੋਮ 에ਅਰਪੋਰਟ। ਪਰ ਬਾਅਦ ਦੇ ਵਿੱਚ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ ਐਕਸ ਦੇ ਉੱਤੇ ਪੋਸਟ ਪਾਈ ਪਈ FAA ਤੇ ਡਿਫੈਂਸ ਡਿਪਾਰਟਮੈਂਟ ਇਮੀਡੀਏਟਲੀ ਉਹਨਾਂ ਨੇ ਐਕਟ ਕੀਤਾ ਤੇ ਜੋ ਡਰੋਨ ਸੀ ਉਹਨੂੰ ਉਹਨਾਂ ਨੇ ਸਿੱਟਿਆ ਵੀ ਥੱਲੇ ਤੇ ਜੋ ਥ੍ਰੈਟ ਆ ਹੁਣ ਉਹ ਨਿਊਟਰਲਾਈਜ਼ ਹੋ ਗਈ ਆ। ਕਿਸੇ ਤਰ੍ਹਾਂ ਦਾ ਵੀ ਕੋਈ ਡੈਮੇਜ ਹੋਣ ਦਾ ਖਤਰਾ ਨਹੀਂ ਹੈਗਾ, ਖਾਸ ਕਰਕੇ ਕਮਰਸ਼ੀਅਲ ਟਰੈਵਲ ਨੂੰ। ਸੋ ਨਾਰਮਲ ਫਲਾਈਟਸ ਅੱਜ ਸਵੇਰੇ ਜੋ ਆ ਉਹ ਸ਼ੁਰੂ ਹੋ ਗਈਆਂ ਹੈਗੀਆਂ। ਇਹ ਨਹੀਂ ਦੱਸਿਆ ਗਿਆ ਵੀ ਕਿੰਨੇ ਕੁ ਡਰੋਨ ਜਿਹੜੇ ਇਸ ਕੰਮ ਦੇ ਵਿੱਚ ਇਨਵੋਲਵ ਸੀਗੇ ਤੇ ਸ਼ਟਡਾਊਨ ਸਪੈਸ਼ਲ ਸਿਕਿਉਰਿਟੀ ਰੀਜ਼ਨ ਕਰਕੇ ਕੀਤਾ ਗਿਆ ਸੀਗਾ, ਜਿਹਦੇ ਨਾਲ ਬਹੁਤ ਜ਼ਿਆਦਾ ਡਿਸਟਰਪਸ਼ਨ ਹੋਣੀ ਸੀ। ਸੋ ਮੈਟਰੋਪੋਲੀਟਨ ਏਰੀਆ ਕਾਫੀ ਵੱਡਾ ਆ ਉੱਥੇ ਦਾ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਉਹਨਾਂ ਦੇ ਆਫਿਸ ਨੇ ਕਿਹਾ ਵੀ ਇਹ ਜਿਹੜੇ ਸਾਰੇ ਕੁਐਸਚਨ ਆ ਤੁਸੀਂ FAA ਜੋ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਤੋਂ ਪੁੱਛ ਸਕਦੇ ਹੋ। ਸਟੀਵਨ ਬਿਲਗਵੀ ਜੋ ਡਿਪਟੀ ਡਾਇਰੈਕਟਰ ਹੈਗੇ ਆ ਕਾਊਂਟਰ ਡਰੋਨ ਪ੍ਰੋਗਰਾਮ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਨੇ ਇਹ ਕਿਹਾ ਸੀ ਵੀ ਹਰ ਰੋਜ਼ ਕੋਈ ਨਾ ਕੋਈ ਜਿਹੜੇ ਕਾਰਟਲਸ ਆ ਉਹ ਡਰੋਨਸ ਨੂੰ ਯੂਜ਼ ਕਰ ਰਹੇ ਆ ਡਰੱਗ ਨੂੰ ਅਮਰੀਕਾ ਦੇ ਵਿੱਚ ਭੇਜਣ ਦੇ ਲਈ, ਖਾਸ ਕਰਕੇ ਜੋ USA ਦਾ ਤੇ ਮੈਕਸੀਕੋ ਦਾ ਬਾਰਡਰ ਹੈਗਾ। ਤੇ ਜੋ ਬਾਰਡਰ ਪੈਟਰੋਲ ਏਜੰਟਸ ਆ ਇਹਦੀ ਪੂਰੀ ਸਰਵੇਲੈਂਸ ਕਰ ਰਹੇ ਹੈਗੇ ਆ। 27,000 ਦੇ ਕਰੀਬ ਡਰੋਨਸ ਡਿਟੈਕਟ ਕੀਤੇ ਗਏ ਆ 1600 ਫੁੱਟ ਜਾਂ 500 ਮੀਟਰ ਕਹਿ ਲਓ ਵਿਦ ਇਨ ਸਦਰਨ ਬਾਰਡਰ ਪਿਛਲੇ ਮਹੀਨੇ 'ਚ। ਇਹ ਤੋਂ ਤੁਸੀਂ ਦੇਖ ਲਓ ਕਿੰਨੀ ਕੁ ਤਕੜੀ ਜਿਹੜੀ ਆ ਉਹ ਟੈਕਨੋਲੋਜੀ ਵਰਤ ਰਹੇ ਹੈਗੇ ਆ ਜਿਹੜੇ ਡਰੱਗ ਕਾਰਟਲਸ ਹੈਗੇ ਆ। 27,000 ਡਰੋਨ ਡਿਟੈਕਟ ਕੀਤੇ ਗਏ ਸੀ ਸੋ ਪਿਛਲੇ 6 ਮਹੀਨਿਆਂ ਦੇ ਵਿੱਚ। ਸੋ ਇਹ ਮੋਸਟਲੀ ਕਹਿੰਦੇ ਵੀ ਰਾਤ ਦੇ ਟਾਈਮ ਦੇ ਉੱਤੇ ਫਲਾਈਟ ਕਰਦੇ ਹੈਗੇ ਆ ਤੇ ਹੋਮਲੈਂਡ ਸਿਕਿਉਰਿਟੀ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਮੈਥ ਆ ਹਜ਼ਾਰਾਂ ਪਾਉਂਡ ਉਹ ਵੀ ਜੋ ਰਿਕਵਰ ਕੀਤੀ ਹੈਗੀ ਆ ਇਹਨਾਂ ਡਰੋਨਸ ਦੇ ਰਾਹੀਂ ਜੋ ਭੇਜਦੇ ਹੈਗੇ ਆ। ਮੈਕਸੀਕਨ ਆਫੀਸ਼ੀਅਲਸ ਵਾਸ਼ਿੰਗਟਨ ਨੂੰ ਆ ਰਹੇ ਆ। ਐਲ ਪਾਸੋ ਬਾਰਡਰ ਸਿਟੀ ਆ ਜਿਹਦੀ ਪੋਪੂਲੇਸ਼ਨ 7 ਲੱਖ ਦੇ ਕਰੀਬ ਆ, ਜਿੱਥੇ ਜੋ ਫਲਾਈਟ ਸੀਗੀਆਂ ਉਹ ਬੰਦ ਹੋਈਆਂ ਹੈਗੀਆਂ। ਸੋ ਇਹ ਇੱਕ ਵੱਡਾ ਇਸ਼ੂ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਹੈਗਾ। ਸਿਓਡਾਡ ਯੋਰੇਜ਼ ਜੋ 1.5 ਮਿਲੀਅਨ ਦੇ ਕਰੀਬ ਲੋਕ ਰਹਿੰਦੇ ਆ ਉਹ ਬਾਰਡਰ ਦੇ ਉਸ ਪਾਰ ਹੈਗੇ ਆ। ਸੋ ਉਹ ਕਹਿੰਦੇ ਇਸ ਜੋ 에ਅਰਪੋਰਟ ਹੈ ਇਹਦੀਆਂ ਸਰਵਿਸਿਜ਼ ਵੀ ਕਾਫੀ ਜ਼ਿਆਦਾ ਲੈਂਦੇ ਹੈਗੇ ਆ। ਸੋ ਮੈਕਸੀਕਨ ਡਿਫੈਂਸ ਤੇ ਨੇਵੀ ਸੈਕਟਰੀਜ਼ ਅੱਜ ਨਾਰਦਰਨ ਕਮਾਂਡ ਆਫੀਸ਼ੀਅਲਸ ਨੂੰ ਵਾਸ਼ਿੰਗਟਨ ਦੇ ਵਿੱਚ ਮਿਲਣ ਜਾ ਰਹੇ ਹੈਗੇ ਆ। ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਜਿਹੜੇ ਡਰੱਗ ਕਾਰਟਲਸ ਆ ਉਹਨਾਂ ਨੂੰ ਅਸੀਂ ਖਤਮ ਕਰਕੇ ਰਹਾਂਗੇ ਤੇ ਕਾਫੀ ਜੋ ਕਸ਼ਮਕਸ਼ ਕਹਿ ਸਕਦੇ ਆ ਉੱਥੇ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੈਨਬਾਮ ਤੇ ਟਰੰਪ ਉਹਨਾਂ ਦੇ ਵਿਚਕਾਰ ਚੱਲੀ ਆ ਪਈ ਜੀ US ਦੀ ਮਿਲਟਰੀ ਉੱਥੇ ਐਂਟਰ ਨਹੀਂ ਹੋ ਸਕਦੀ ਤੇ ਕਈ ਲੋਕ ਇਹ ਕਹਿ ਰਹੇ ਵੀ US ਦੇ ਡਰੋਨ ਆਲਰੇਡੀ ਮੈਕਸੀਕੋ ਦੇ ਵਿੱਚ ਫਲਾਈ ਹੋ ਰਹੇ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਰਿਪਰੈਜ਼ੈਂਟੇਟਿਵ ਬੋਰਾਨਕਾ ਐਸਕੋਬਾਰ ਡੈਮੋਕ੍ਰੇਟ ਜਿਨ੍ਹਾਂ ਦਾ ਡਿਸਟ੍ਰਿਕਟ ਆ ਐਲ ਪਾਸੋ, ਉਹਨਾਂ ਨੇ FAA ਨੂੰ ਕਿਹਾ ਵੀ ਇਮੀਡੀਏਟਲੀ ਰਿਸਟ੍ਰਿਕਸ਼ਨਸ ਜੋ ਆ ਉਹਨਾਂ ਨੂੰ ਚੱਕੀਆਂ ਜਾਣ। ਪਰ ਜੋ ਕੁਝ ਕਹਿੰਦੇ ਵੀ ਗੱਲਬਾਤ ਆ ਰਹੀ ਆ ਵੀ ਦਾ ਇਨਫੋਰਮੇਸ਼ਨ ਡਜ਼ ਨਾਟ ਐਡ ਅਪ। ਸੋ ਜੋ ਫੈਡਰਲ ਗਵਰਨਮੈਂਟ ਤੋਂ ਇਨਫੋਰਮੇਸ਼ਨ ਮਿਲ ਰਹੀ ਆ ਉਹਦਾ ਕੋਈ ਫਾਈਨਲ ਰਿਜ਼ਲਟ ਨਹੀਂ ਪਤਾ ਲੱਗ ਰਿਹਾ ਹੈਗਾ। ਸੋ ਇਹ ਇੱਕ ਕਾਫੀ ਵੱਡੀ ਖਬਰ ਆ ਕਿ ਅਮਰੀਕਾ ਦਾ ਜਿਹੜਾ ਹੁਣ 에ਅਰ ਸਪੇਸ ਹੈਗਾ ਆਪਣੇ ਟੈਕਸਸ ਦੇ ਵਿੱਚ ਐਲ ਪਾਸੋ 에ਅਰ ਸਪੇਸ ਉਸ ਨੂੰ ਸ਼ਟ ਡਾਊਨ ਕਰਨਾ ਪਿਆ ਸੀ ਡਰੱਗ ਕਾਰਟਲਸ ਦੇ ਡਰੋਨ ਕਰਕੇ ਤੇ ਹੁਣ ਉਸ ਨੂੰ ਦੁਬਾਰਾ ਕੀ ਖੋਲ ਦਿੱਤਾ ਗਿਆ ਹੈ। ਜੀ